सत श्री अकाल। पंजाबी रेडियो यूएसए वेख ਅਤੇ सुन रहे हो ਤੁਸੀਂ ਤੇ ਇਸ ਸਮੇਂ प्रोग्राम खबर ਤੇ नज़र लैके ਤੁਹਾਡੇ सामने रूबरू हाँ। इस प्रोग्राम ਦੇ ਵਿੱਚ ਮੇਰੇ ਨਾਲ मौजूद ਰਹਿੰਦੇ ਨੇ मिंटू गुरसरिया जी, ਜਿਹੜੇ बड़े चंगे तरीके ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ। ਸੋ ਸਿੱਧਾ मिंटू गुरसरिया जी ਵੱਲ ਚੱਲਦੇ ਹਾਂ। ਸਤਿ श्री अकाल जी। जी शुक्रिया जी, साਰਿਆਂ ਨੂੰ सत श्री अकाल जी। जी सो अज पंजाब दे विच घटना वापरी है जी, बड़ी मंदभागी। ते इस ते मुख मंत्री पंजाब की टिप्पणी आई है, कहते कोई बख्शा नहीं जाऊगा। की सारी घटना है जी? देखो अज मोरिंडा दे विच जो गुरुद्वारा है कोतवाली साहिब, जिथे साहिबजादियां नूं रखिया गया सीगा, ते मोरिंडा जिथे कि आपां कह सकते हैं कि माता गुजर जी दसम पातशाह, सो ये चरण छो प्राप्त धरती आ, बड़ी कर्मां वाली धरती। पर उत्थे अज इस तरह जो ये वरतारा पेश आया है, जो इस घिनौनी करतूत नूं अंजाम दिता गया, उसनूं लैके सारे मेरे ख्याल दे नाल जिन्ने भी लोग वेखण वाले आ, सारे ही इस वेले अपने आप च उबल रहे ने। गुस्सा है, रोह है, रोस है, क्योंकि एक शख्स तकरीबन दोपहर वेले टपदा, जंगला लगा हुंदा जिहड़ा, उसनूं टपदा, बूट उसने पाए आ, सिर ते दस्तार बन्नी है, पहरावा उहदा आम जिद्दां पंजाबी नौजवान दा हुंदा, ਉਹ ਲੰਘ ਕੇ ਜੋ ਗ੍ਰੰਥੀ ਸਿੰਘ ਸਨ ਪਾਠ ਕਰ ਰਹੇ ਸੀਗੇ, ਉਹਨਾਂ ਤੇ ਹਮਲਾ ਕਰਦਾ, ਪੱਗ ਉਤਾਰ ਦਿੰਦਾ, ਦੂਸਰੇ ਤੇ ਹਮਲਾ ਕਰਦਾ। ਇੱਕ ਕੋਈ ਮਾਤਾ ਚੌਰ ਕਰ ਰਹੀ ਸੀਗੀ, ਚੌਰ ਸਾਹਿਬ ਦੀ ਸੇਵਾ ਕਰ ਰਹੀ ਸੀ, ਉਹ ਬਚਾਉਣ ਦਾ ਯਤਨ ਕਰਦੀ ਆ, ਪਰ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ। ਤੇ ਇਸ ਤਰ੍ਹਾਂ ਉਹ ਗੁਰੂ ਸਾਹਿਬ ਦੇ ਜਿਹੜੇ ਸਰੂਪ ਆ ਉਹਨਾਂ ਨੂੰ ਵੀ ਉਲਟਾ ਦਿੰਦਾ ਹੈ। ਤਾਂ ਮਤਲਬ ਕਿ ਇਹ ਇੰਨੀ ਤੇਜ਼ੀ ਨਾਲ ਵਾਪਰਦਾ ਸਾਰਾ ਕੁਝ ਕਿ ਸੀਸੀਟੀਵੀ 'ਚ ਵੀ ਐ ਲੱਗਦਾ ਵੀ ਬਿੰਦ ਝੱਟ 'ਚ। ਤੇ ਉਸ ਤੋਂ ਬਾਅਦ ਉਸਨੂੰ ਫੜ ਲਿਆ ਜਾਂਦਾ ਹੈ, ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਹੁਣ ਕਹਿ ਲਓ ਕਿ ਸਿਆਸਤ ਆਪਣੀ ਥਾਂ ਤੇ ਆ, ਪਰ ਜਜ਼ਬਾਤ ਆਪਣੀ ਥਾਂ ਤੇ ਆ। ਸੱਟ ਲੱਗੀ ਆ ਜਜ਼ਬਾਤਾਂ ਤੇ ਕਿ ਚੱਲ ਕੀ ਰਿਹਾ ਹੈ। ਇੱਕ ਐਸਾ ਸਿਲਸਿਲਾ ਜਿਹੜਾ ਅਮੁੱਕ ਹੋ ਗਿਆ, ਜਿਹਦਾ ਹੁਣ ਖਾਤਮਾ ਹੀ ਨਹੀਂ ਹੋ ਰਿਹਾ। ਸਰਕਾਰਾਂ ਆਈ ਜਾ ਰਹੀਆਂ ਨੇ, ਸਰਕਾਰਾਂ ਜਾਈ ਜਾ ਰਹੀਆਂ ਨੇ। ਇਹ ਸਾਰਾ ਘਿਨਾਉਣਾ ਕੰਮ ਜਿਹੜਾ ਵੀ ਹੋ ਰਿਹਾ ਇਹ ਰੁਕਦਾ ਕਿਉਂ ਨਹੀਂ? ਤਾਂ ਹੁਣ ਰਾਜਨੀਤੀ ਦੇ ਵਿੱਚ ਤਾਂ ਦੇਖੋ, ਜਿਹੜੇ ਅੱਜ ਓਪੋਜੀਸ਼ਨ ਦੇ ਵਿੱਚ, ਇਹਨਾਂ ਦੇ ਰਾਜ ਦੇ ਵਿੱਚ ਵੀ ਇਹ ਸਭ ਕੁਝ ਹੋਇਆ, ਪਰ ਉਹ ਕਿਉਂਕਿ ਹੁਣ ਓਪੋਜੀਸ਼ਨ 'ਚ ਨੇ ਉਹ ਸਵਾਲ ਚੁੱਕਣਗੇ, ਤੇ ਜਿਹੜੇ ਕੱਲ ਤੱਕ ਓਪੋਜੀਸ਼ਨ ਵਾਲੇ ਸੀਗੇ ਉਹ ਹੁਣ ਸੱਤਾਧਾਰੀ ਆ, ਉਹਨਾਂ ਨੂੰ ਜਵਾਬ ਦੇਣੇ ਪੈਣਗੇ। ਸੋ ਹੁਣ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਦੇਖੋ ਜੋ ਬੇਅਦਬੀ ਹੋਈ ਆ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਧਾਮੀ ਸਾਹਿਬ ਨੇ ਮੰਗ ਕੀਤੀ ਆ ਕਿ ਇਹ ਜਿਹੜੇ ਬੇਅਦਬੀ ਦੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ, ਪਰ ਉੱਥੇ ਸੀਸੀਟੀਵੀ ਕੈਮਰੇ 'ਚ ਤਾਂ ਇੱਕ ਹੀ ਕੈਦ ਹੋਇਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬੋਲੇ ਆ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ। ਸੋ ਕਾਰਵਾਈ ਸਾਰੇ ਹੀ ਮੰਗ ਰਹੇ ਨੇ, ਪਰ ਜੋ ਅਪਡੇਟ ਹੈ ਇਸ ਮਾਮਲੇ ਦੇ ਵਿੱਚ, ਲਾਸਟ ਅਪਡੇਟ ਇਹੋ ਆ ਕਿ ਹਾਲੇ ਵੀ ਸੰਗਤ ਉੱਥੇ ਰੋਸ ਦੇ ਵਿੱਚ ਹੈਗੀ ਆ, ਰੋਹ ਵੀ ਆ, ਲੋਕਾਂ ਦੇ ਵਿੱਚ ਗੁੱਸਾ ਵੀ ਆ। ਲੋਕ ਕਹਿੰਦੇ ਆ ਕਿ ਜਾਂ ਤਾਂ ਕੋਈ ਸਖਤ ਕਾਨੂੰਨ ਬਣਾਓ ਤੇ ਜਾਂ ਫਿਰ ਇਹੋ ਜਿਹੇ ਦਰਿੰਦੇ ਨੂੰ ਸਾਡੇ ਹਵਾਲੇ ਕਰ ਦਿਓ। ਤਾਂ ਇਸ ਵੇਲੇ ਸੜਕ ਜਾਮ ਆ, ਲੁਧਿਆਣਾ ਚੰਡੀਗੜ੍ਹ ਮਾਰਗ ਜਾਮ ਕੀਤਾ ਹੋਇਆ। ਤਾਂ ਕਹਿ ਸਕਦੇ ਆ ਕਿ ਸਥਿਤੀ ਤਾਂ ਥੋੜੀ ਤਣਾਅ ਵਾਲੀ ਹੈ, ਕਿਉਂਕਿ ਸ਼ਹਿਰ ਜਦੇ ਹੀ ਬੰਦ ਹੋ ਗਿਆ ਸੀਗਾ। ਸਾਰੇ, ਚਾਹੇ ਕੋਈ ਸਿੱਖ ਚਾਹੇ ਕੋਈ ਗੈਰ ਸਿੱਖ, ਸਾਰਿਆਂ 'ਚ ਰੋਸ ਸੀ ਕਿ ਇਹੋ ਜਿਹੀ ਘਿਨੌਣੀ ਕਰਤੂਤ। ਤਾਂ ਬੰਦਾ ਜਿਹੜਾ ਫੜਿਆ ਗਿਆ, ਪਹਿਲਾਂ ਉਹਦੇ ਬਾਰੇ ਖਬਰ ਆਈ ਕਿ ਉਹ ਹੈਡ ਗ੍ਰੰਥੀ ਦਾ ਰਿਸ਼ਤੇਦਾਰ ਆ, ਫਿਰ ਉਸ ਤੋਂ ਬਾਅਦ ਖੰਡਨ ਆ ਗਿਆ। ਹਾਲ ਦੀ ਘੜੀ ਸਪਸ਼ਟ ਨਹੀਂ ਹੋਇਆ, ਜਿੰਨੀ ਕੁ ਉੱਥੋਂ ਜਾਣਕਾਰੀ ਮਿਲੀ ਆ ਕਿ ਇਹ ਉੱਥੋਂ ਦਾ ਹੀ ਰਹਿਣ ਵਾਲਾ ਹੈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਇਸ ਵਿੱਚ ਹੁਣ ਕਿੰਨੀ ਕੁ ਸੱਚਾਈ ਹੈ, ਕਿਉਂਕਿ ਪੁਲਿਸ ਵਾਲੇ ਤੇ ਬਿਲਕੁਲ ਹੀ ਜ਼ਿਆਦਾ ਗੱਲ ਨਹੀਂ ਖੋਲ ਰਹੇ। ਸੋ ਇਹ ਸਾਰਾ ਘਟਨਾਕ੍ਰਮ ਹੈ, ਪਰ ਇਹਦੇ ਵਿੱਚ ਹੁਣ ਦੇਖੋ ਕੱਲਾ ਸੀਐਮ ਸਾਹਿਬ ਬਿਆਨ ਦੇ ਕੇ ਤੇ ਉਹ ਸਾਰੀਆਂ ਚੀਜ਼ਾਂ ਠੀਕ ਨਹੀਂ ਕਰ ਸਕਦੇ। ਤਾਂ ਇਹਦੇ ਵਾਸਤੇ ਜਿੰਨਾ ਕੁ ਉਹ ਕਰ ਸਕਦੇ ਆ, ਘੱਟੋ ਘੱਟ ਉਹ ਤਾਂ ਕਰਨ। ਇੱਕ ਸਖਤ ਕਾਨੂੰਨ ਲੈ ਕੇ ਆਉਣ, ਤਾਂ ਉਸ ਸਖਤ ਕਾਨੂੰਨ ਦੇ ਵਿੱਚ ਇੰਨੀ ਕੁ ਸਜ਼ਾ ਦਾ ਪ੍ਰਬੰਧ ਹੋਵੇ ਕਿ ਲੋਕਾਂ ਨੂੰ ਪਤਾ ਹੋਵੇ ਕਿ ਜੇਕਰ ਕੋਈ ਬੇਅਦਬੀ ਕਰਦਾ ਹੈ ਤਾਂ ਉਹਨੂੰ ਘੱਟੋ ਘੱਟ ਇੰਨੇ ਸਾਲ ਜੇਲ੍ਹ 'ਚ ਗੁਜ਼ਾਰਨੇ ਪੈਣਗੇ। ਹਾਲਾਂਕਿ ਜਿਹੜੀ FIR ਇਸ ਦੋਸ਼ੀ ਦੇ ਖਿਲਾਫ ਦਰਜ ਕੀਤੀ ਗਈ ਆ, ਉਹਦੇ 'ਚ 295 ਇਹ ਤੋਂ ਇਲਾਵਾ 307 ਲਾਈ ਗਈ ਆ,
ਪਰ ਸੰਗਤਾਂ ਦੀ ਇਹ ਮੰਗ ਆ ਕਿ ਗੁਰੂ ਸਾਹਿਬ ਅਸੀਂ ਹਾਜ਼ਰ ਨਾਜ਼ਰ ਗੁਰੂ ਮੰਨਦੇ ਆ, ਤਾਂ ਇਹੋ ਜਿਹੇ ਮਾਮਲਿਆਂ 'ਚ 302 ਲੱਗਣੀ ਚਾਹੀਦੀ ਆ। ਸੋ ਇਹ ਕਾਨੂੰਨੀ ਪੈਚੀਦਗੀ ਆ। ਇਹ ਤਾਂ ਹੁਣ ਵੇਖੋ ਕਾਨੂੰਨ ਬਣੇਗਾ, ਕਾਨੂੰਨ ਤੇ ਫਿਰ ਰਾਸ਼ਟਰਪਤੀ ਦੀ ਮੋਹਰ ਲੱਗੇਗੀ, ਉਸ ਤੋਂ ਬਾਅਦ ਹੀ ਹੋਂਦ 'ਚ ਆਉਣਾ। ਪਰ ਮੰਗ ਸਖਤ ਹੈ ਤੇ ਲੋਕ ਜਿਹੜੇ ਆ ਉਹ ਇਸ ਵੇਲੇ ਫਿਰ ਇੱਕ ਵਾਰੀ ਗੁੱਸੇ ਦੇ ਵਿੱਚ ਆ। ਵੀਡੀਓ ਬੜੀ ਸ਼ੇਅਰ ਹੋ ਰਹੀ ਆ, ਸਾਰੇ ਵੀਡੀਓ ਨੂੰ ਵੇਖ ਕੇ ਲਾਹਨਤਾਂ ਪਾ ਰਹੇ ਇਸ ਪਾਪੀ ਤੇ ਕਹਿ ਲਈਏ ਕਿ ਇਹ ਜਿਹੜਾ ਆਦਮੀ, ਜਿਹਨੂੰ ਆਦਮੀ ਕਹਿੰਦੇ ਆ ਵੀ ਆਦਮੀਅਤ ਨੂੰ ਸ਼ਾਇਦ ਸ਼ਰਮ ਆਏਗੀ ਜੀ। ਉੱਥੇ ਹੀ ਦੂਸਰੇ ਪਾਸੇ ਇੱਕ ਵੀਡੀਓ ਸੁਣ ਰਿਹਾ ਸੀ, ਉੱਥੇ ਪ੍ਰਚਾਰ ਜਿਹੜੇ ਬੈਠੇ ਹੋਏ ਨੇ ਧਰਨੇ ਤੇ ਪ੍ਰਦਰਸ਼ਨਕਾਰੀ, ਉਹਨਾਂ ਦਾ ਕਹਿਣਾ ਸੀ ਕਿ ਕੀ ਹੁਣ ਪੰਜਾਬੀ ਧਰਨਿਆਂ ਤੇ ਹੀ ਰਹਿਣਗੇ, ਕਦੀ ਕਿਸੇ ਗੱਲ ਨੂੰ ਲੈ ਕੇ ਧਰਨਾ, ਕਦੀ ਕਿਸੇ ਗੱਲ ਨੂੰ ਲੈ ਕੇ ਧਰਨਾ। ਬਹਰਹਾਲ ਅੱਗੇ ਵੱਲ ਵੱਧ ਰਹੇ ਆ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਬਣਿਆ ਹੋਇਆ, ਦੂਸਰੇ ਪਾਸੇ ਪੰਜਾਬ ਤੋਂ ਬਾਹਰ ਵੀ ਗੁਰੂ ਘਰਾਂ ਦੇ ਵਿੱਚ ਹਾਲ ਕੋਈ ਚੰਗਾ ਨਹੀਂ ਹੈ। ਬੋਧੀ ਅਸਥਾਨ 'ਚ ਤਬਦੀਲ ਕਰ ਦੇਣਾ ਇੱਕ ਗੁਰਦੁਆਰਾ ਸਾਹਿਬ ਨੂੰ, ਘਟਨਾ ਤਾਂ ਮੰਦਭਾਗੀ ਹੈ ਹੀ। ਦੂਸਰੇ ਪਾਸੇ ਜਥੇਦਾਰ ਸਾਹਿਬ ਦਾ ਬਿਆਨ ਆਇਆ, ਕੀ ਹੈ ਜੀ ਬਿਆਨ? ਦੇਖੋ, ਜਥੇਦਾਰ ਸਾਹਿਬ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਆ, ਪਰ ਇਹ ਸਾਰਾ ਕੁਝ ਕਿਉਂ ਹੋ ਰਿਹਾ? ਅੱਗੇ ਸਿੱਕਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਉਸ ਟਾਈਮ ਵੀ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਸਨ। ਉਸ ਤੋਂ ਪਹਿਲਾਂ ਜੇ ਆਪਾਂ ਦੇਖਦੇ ਹਾਂ ਤਾਂ ਇੱਕ ਗੁਰੂ ਘਰ ਹੋਰ ਸੀ ਗਿਆਨ ਗੋਦੜੀ, ਉਹਦਾ ਵੀ ਮਸਲਾ ਹੈ। ਤੇ ਇਹ ਜਿਹੜੇ ਪੰਜਾਬ ਤੋਂ ਬਾਹਰ ਨੇ ਕੁਝ ਗੁਰੂ ਘਰ ਤੇ ਖਾਸ ਤੌਰ ਤੇ ਦੁਰੇਡੇ ਨੇ ਥੋੜੇ, ਤਾਂ ਬਈ ਉਹਨਾਂ ਦੇ ਵਿੱਚ ਕੀ ਚੱਲ ਰਿਹਾ ਸੋ ਦੇਖਣ ਵਾਲਾ ਮਸਲਾ ਹੈ। ਤਾਂ ਗੱਲ ਇਹ ਆ ਕਿ ਬਈ ਜਿਹੜਾ ਇਹ ਮਾਮਲਾ ਹੈ, ਖਾਸ ਤੌਰ ਤੇ ਜੇ ਆਪਾਂ ਦੇਖੀਏ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆ, ਕਹਿੰਦੇ ਕਿ ਇੱਥੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇੱਕ ਇਤਿਹਾਸਕ ਅਸਥਾਨ ਸੀ ਜਿਸ ਨੂੰ ਬੋਧੀ ਅਸਥਾਨ ਦੇ ਵਿੱਚ ਤਬਦੀਲ ਕੀਤਾ ਗਿਆ। ਹੁਣ ਇਸ ਮਾਮਲੇ ਦੇ ਵਿੱਚ ਮਤਲਬ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਧਾਮੀ ਸਾਹਿਬ ਉਹ ਸਾਰੇ ਰੋਸ ਪ੍ਰਗਟਾ ਕੇ ਮੰਗ ਕਰ ਰਹੇ ਆ ਕਿ ਜਿਨ੍ਹਾਂ ਨੇ ਵੀ ਅਜਿਹਾ ਕੀਤਾ ਹੈ ਤਾਂ ਬਈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੇਖੋ, ਗੱਲ ਕੀ ਆ ਕਿ ਸੰਵਿਧਾਨ ਹਰੇਕ ਨੂੰ ਆਪਣੇ ਧਰਮ ਦੀ ਜੋ ਵੀ ਪ੍ਰਚਾਰ ਪ੍ਰਸਾਰ ਦੀ ਸਹੂਲੀਅਤ ਹੈ ਉਹ ਪ੍ਰਦਾਨ ਕਰਦਾ ਹੈ। ਤੇ ਇਸ ਤਰ੍ਹਾਂ ਹੈ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਵਿਧਾਨਕ ਜੋ ਹੱਕ ਹੈ ਕਿਸੇ ਵੀ ਧਰਮ ਦਾ, ਕਿਸੇ ਵੀ ਧਾਰਮਿਕ ਅਸਥਾਨ ਦਾ ਜਾਂ ਧਾਰਮਿਕ ਲੋਕਾਂ ਦਾ, ਤਾਂ ਇਹ ਉਹਦਾ ਵੀ ਉਲੰਘਣ ਹੈ ਕਾਨੂੰਨੀ ਤੌਰ ਤੇ ਜੇ ਇਸ ਤਰ੍ਹਾਂ ਹੋਇਆ। ਵੈਸੇ ਤੇ ਤਸਵੀਰਾਂ ਛਪੀਆਂ ਨੇ, ਕੱਲ ਦੇ ਅਖਬਾਰ 'ਚ ਵੀ ਛਪੀਆਂ ਸੀਗੀਆਂ, ਅੱਜ ਵੀ ਸ਼ਾਇਦ ਛਪੀਆਂ, ਕਿ ਅਰੁਣਾਚਲ ਪ੍ਰਦੇਸ਼ ਦੇ ਮੈਚੂਕਾ ਗੁਰਦੁਆਰੇ 'ਚ ਸ਼ੋਭਤ ਪਾਲਕੀ ਸਾਹਿਬ ਤੇ ਸੱਜੇ ਹੁਣ ਉੱਥੇ ਦੱਸਦੇ ਕਿ ਮੂਰਤੀ ਸਥਾਪਿਤ ਕਰ ਦਿੱਤੀ ਗਈ ਆ। ਮਤਲਬ ਕਿ ਦੋ ਫੋਟੋਆਂ ਨੇ ਕਿ ਜਿਹਦੇ ਵਿੱਚ ਪਹਿਲਾਂ ਤਾਂ ਪਾਲਕੀ ਸਾਹਿਬ ਆ, ਪਰ ਬਾਅਦ ਦੇ ਵਿੱਚ ਉਸੇ ਜਗ੍ਹਾ ਤੇ ਮੂਰਤੀ ਸਥਾਪਿਤ ਕਰ ਦਿੱਤੀ ਗਈ ਆ। ਦੇਖੋ, ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਸਿੱਖਾਂ ਨੂੰ ਇੱਥੋਂ ਆਪਣੇ ਕੋਈ ਬੰਦੇ ਭੇਜਣੇ ਚਾਹੀਦੇ ਆ। ਪਹਿਲਾਂ ਤਾਂ ਸਹੀ ਉੱਥੇ ਸਥਿਤੀ ਕੀ ਆ ਉਹ ਦੇਖੀ ਜਾਵੇ ਅਤੇ ਫਿਰ ਉਸ ਤੋਂ ਬਾਅਦ ਇਹ ਪਤਾ ਲਾਇਆ ਜਾਵੇ ਕਿ ਕਿਹਨੇ ਕੀਤਾ ਆ, ਇਹ ਕਿਸਨੇ ਕੀਤਾ ਹੈ। ਤਾਂ ਇਹ ਅੱਗੇ ਵੀ ਇੱਕ ਵਿਵਾਦ ਪੈਦਾ ਹੋ ਗਿਆ ਸੀ, ਗੁਰਦੁਆਰਾ ਸ਼ਾਇਦ ਡਾਂਗਮਾਰ ਸੀਗਾ, ਤਾਂ ਉੱਥੇ ਵੀ ਇੱਕ ਇਸੇ ਤਰ੍ਹਾਂ ਦਾ ਵਿਵਾਦ ਸੀਗਾ। ਇਸ ਇਲਾਕੇ ਦੇ ਵਿੱਚ ਹੀ, ਇਸ ਸਾਈਡ ਦੇ ਵਿੱਚ ਉਹ ਪੈ ਜਾਂਦਾ ਸੀਗਾ। ਤਾਂ ਕਿਉਂਕਿ ਉਧਰ ਸਿੱਖਾਂ ਦੀ ਵਸੋਂ ਬੜੀ ਘੱਟ ਆ, ਬਹੁਤ ਘੱਟ ਆ, ਤਾਂ ਸਾਂਭ ਸੰਭਾਲ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਜਿੰਮਾ ਜਿਹੜਾ ਕਈ ਵਾਰ ਸਥਾਨਕ ਲੋਕਾਂ ਕੋਲ ਵੀ ਹੁੰਦਾ। ਤਾਂ ਸਥਾਨਕ ਲੋਕ ਫਿਰ ਤੁਹਾਨੂੰ ਪਤਾ ਹੀ ਹੈ ਕਈ ਵਾਰ ਆਪਣੇ ਪੱਧਰ ਤੇ ਮਨਮਾਨੀਆਂ ਕਰਦੇ ਆ। ਤਾਂ ਇਹ ਹੁਣ ਉੱਥੋਂ ਦੀ ਲੋਕਲ ਗਵਰਨਮੈਂਟ ਨੂੰ ਵੇਖਣਾ ਚਾਹੀਦਾ ਕੀ ਉੱਥੇ ਵਾਪਰਿਆ, ਦੱਸਣਾ ਚਾਹੀਦਾ। ਪਰ ਸਭ ਤੋਂ ਵੱਡੀ ਗੱਲ ਹੈ ਕਿ ਐਸਜੀਪੀਸੀ ਨੂੰ ਆਪਣੀ ਕਮੇਟੀ ਉੱਥੇ ਘੱਲਣੀ ਚਾਹੀਦੀ ਹੈ ਜਿਹੜੀ ਕਿ ਇੱਕ ਰਿਪੋਰਟ ਤਿਆਰ ਕਰੇ ਕਿ ਵਾਕਿਆ ਉੱਥੇ ਹੋਇਆ ਕੀ ਆ, ਅਸਲ 'ਚ ਉੱਥੇ ਵਾਪਰਿਆ ਕੀ ਆ। ਉਸ ਤੋਂ ਬਾਅਦ ਫਿਰ ਕੋਈ ਕਾਨੂੰਨੀ ਬਦਲ, ਜਾਂ ਜੇ ਆਪਾਂ ਕਹੀਏ ਤਾਂ ਫਿਰ ਘੱਟੋ ਘੱਟ ਇਹ ਆ ਕਿ ਸਾਡੇ ਇੱਥੇ ਇਕਬਾਲ ਸਿੰਘ ਲਾਲਪੁਰਾ ਨੇ ਜਿਹੜੇ ਘੱਟ ਗਿਣਤੀਆਂ ਦੇ ਕਮਿਸ਼ਨ ਦੇ ਚੇਅਰਮੈਨ ਨੇ, ਉਹ ਇੱਥੋਂ ਪੰਜਾਬ ਤੋਂ ਨੇ, ਤਾਂ ਫਿਰ ਉਹਨਾਂ ਤੱਕ ਵੀ ਰਸਾਈ ਕਰਨੀ ਚਾਹੀਦੀ ਆ, ਪਹੁੰਚ ਕਰਨੀ ਚਾਹੀਦੀ ਆ। ਜੇ ਉਹ ਨੋਟਿਸ ਆਪ ਲੈਣ ਤੇ ਮੈਂ ਕਹਿੰਦਾ ਬਿਹਤਰ ਆ, ਸ਼ਾਇਦ ਉਹਨਾਂ ਨੇ ਲਿਆ ਵੀ ਹੋਏਗਾ ਕਿਉਂਕਿ ਸਰਚਾਂਦ ਸਿੰਘ ਬੋਲ ਰਹੇ ਸਨ, ਉਹਨਾਂ ਦਾ ਵੀ ਸਟੇਟਮੈਂਟ ਲੱਗਾ ਹੋਇਆ ਇੱਕ। ਸਰਚਾਂਦ ਸਿੰਘ ਵੈਸੇ ਤਾਂ ਭਾਜਪਾ 'ਚ ਚਲੇ ਗਏ ਸਨ, ਤਾਂ ਪਹਿਲਾਂ ਟਕਸਾਲੀ ਸਨ। ਤਾਂ ਗੱਲ ਇਹ ਹੈ ਕਿ ਜਦੋਂ ਹੁਣ ਇਹਨਾਂ ਦੇ ਨੋਟਿਸ 'ਚ ਗੱਲ ਆ ਗਈ ਆ ਤਾਂ ਮੇਰੇ ਖਿਆਲ ਦੇ ਨਾਲ ਇਕਬਾਲ ਸਿੰਘ ਲਾਲਪੁਰਾ ਹੋਰਾਂ ਨੂੰ ਖੁਦ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਕਿਉਂਕਿ ਉਹ ਪੰਜਾਬ ਤੋਂ ਨੇ ਬੇਸਿਕਲੀ। ਤਾਂ ਉਹਦੇ ਵਿੱਚ ਕੀ ਹੈ ਕਿ ਜੇਕਰ ਉਹ ਆਵਾਜ਼ ਬੁਲੰਦ ਕਰਨਗੇ ਤੇ ਉਹਨਾਂ ਦੀ ਸੱਤਾ ਦੇ ਗਲਿਆਰਿਆਂ 'ਚ ਇੰਨੀ ਕੁ ਪਹੁੰਚ ਹੈਗੀ ਅੱਜ ਕੱਲ ਕਿ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣੀ ਜਾ ਸਕਦੀ ਆ। ਸੋ ਇਸ ਕਰਕੇ
ਜੇ ਉਹ ਨੋਟਿਸ ਲੈਣ ਤੇ ਬਿਹਤਰ ਹੋਏਗਾ। ਜੇ ਨਹੀਂ ਨੋਟਿਸ ਲਿਆ ਤਾਂ ਕਿਸੇ ਨਾ ਕਿਸੇ ਨੂੰ ਸ਼ਿਕਾਇਤ ਜ਼ਰੂਰ ਕਰਨੀ ਚਾਹੀਦੀ ਆ। ਜੀ, ਸੋ ਗੁਰਦੁਆਰਿਆਂ ਦੇ ਸਾਂਭ ਸੰਭਾਲ ਨੂੰ ਲੈ ਕੇ ਮਸਲੇ ਲਗਾਤਾਰ ਉੱਠਦੇ ਰਹਿੰਦੇ ਨੇ। ਪੂਰੇ ਪੰਜਾਬ 'ਚ ਹੀ ਨਹੀਂ, ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦੀ ਚਰਚਾ ਆਮ ਰਹਿੰਦੀ ਹੈ। ਸੋ ਅੱਗੇ ਵਧਦੇ ਹਾਂ। ਲਖੀਮਪੁਰ ਖੀਰੀ ਹਿੰਸਾ ਮਾਮਲਾ, ਜਿਹਨੇ ਬੜੀ ਡੂੰਘੀ ਇੱਕ ਤਰੀਕੇ ਦੇ ਨਾਲ ਛਾਪ ਛੱਡੀ ਸੀ ਕਿਸਾਨ ਅੰਦੋਲਨ ਦੇ ਦੌਰਾਨ, ਉਸ ਮਾਮਲੇ ਦੇ ਵਿੱਚ ਕਹਿੰਦੇ ਸੁਪਰੀਮ ਕੋਰਟ ਵੱਲੋਂ ਆਸ਼ੀਸ਼ ਮਿਸ਼ਰਾ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ। ਹਾਂਜੀ, ਦੇਖੋ ਇਹ ਆ ਕਿ ਹੁਣ ਤੱਕ ਇਸ ਮਾਮਲੇ 'ਚ 6 ਸਟੇਟਸ ਰਿਪੋਰਟਾਂ ਜਿਹੜੀਆਂ ਉਹ ਦਰਜ ਕੀਤੀਆਂ ਜਾ ਚੁੱਕੀਆਂ। ਤਾਂ ਜਿਹੜਾ ਮੁਲਜ਼ਮ ਹੈ ਆਸ਼ੀਸ਼ ਮਿਸ਼ਰਾ, ਉਸਨੂੰ ਇੰਟਰਮ ਬੇਲ ਮਿਲੀ ਹੋਈ ਹੈ, ਜਿਹੜੀ 11 ਜੁਲਾਈ ਤੱਕ ਵਧਾ ਦਿੱਤੀ ਗਈ ਆ। ਤੇ ਅੱਜ ਜਦੋਂ ਪੀੜਤਾਂ ਵਾਲੇ ਪਾਸਿਓਂ ਪ੍ਰਸ਼ਾਂਤ ਭੂਸ਼ਣ ਜੀ ਪੇਸ਼ ਹੋਏ ਸਨ, ਵਕੀਲ, ਬਹੁਤ ਤਗੜੇ ਵਕੀਲ ਆ, ਤਾਂ ਉਹਨਾਂ ਨੇ ਇੱਕ ਮੰਗ ਹੋਰ ਕੀਤੀ ਸੀਗੀ। ਕਿਉਂਕਿ ਹੁਣ ਦੇਖੋ ਗੱਲ ਇਹ ਆ ਕਿ ਜਿਸ ਕੋਰਟ ਨੇ ਕਈ ਮਹੀਨੇ ਉਸਨੂੰ ਅੰਦਰ ਰੱਖਿਆ, ਉਹਨੇ ਬੇਲ ਦਿੱਤੀ ਆ ਜਾਂ ਇੰਟਰਮ ਬੇਲ ਦਿੱਤੀ ਆ, ਤਾਂ ਉਹਦੇ ਤੇ ਹੁਣ ਵਕੀਲ ਕੀ ਗੱਲ ਕਹਿ ਸਕਦੇ ਆ। ਪਰੰਤੂ ਇਹਨਾਂ ਨੇ ਜੋ ਕੇਸ ਦੀ ਰਫਤਾਰ ਹੈ ਉਸ ਤੇ ਮੁਤਲਕ ਸਵਾਲ ਚੁੱਕੇ ਸਨ ਕਿ ਕੋਈ ਆਰਡਰ ਦਿੱਤਾ ਜਾਵੇ ਜਿਸ ਦੇ ਕਰਕੇ ਕਿ ਇਹ ਰਫਤਾਰ ਜਿਹੜੀ ਹੈ ਕੇਸ ਦੀ ਉਹ ਤੇਜ਼ ਹੋਵੇ। ਕਿਉਂਕਿ ਇਹਨਾਂ ਦਾ ਕਹਿਣਾ ਸੀਗਾ, ਤਰਕ ਇਹਨਾਂ ਦਾ ਇਹ ਸੀ ਕਿ ਬਈ ਇਸ ਕੇਸ ਦੇ ਵਿੱਚ ਮੁਕੱਦਮੇ 'ਚ 200 ਗਵਾਹ ਆ, ਤੇ ਜੇ ਇਸੇ ਤਰ੍ਹਾਂ ਰਿਹਾ ਤੇ ਬਹੁਤ ਲੇਟ ਹੋ ਜਾਏਗਾ ਮਾਮਲਾ। ਤਾਂ ਇਸ ਤੇ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜੇਕਰ ਅਸੀਂ ਕਿਸੇ ਕੇਸ ਦੇ ਵਿੱਚ, ਫਰਜ਼ ਕਰੋ ਇਸ ਕੇਸ ਦੇ ਵਿੱਚ ਜੇ ਕੋਈ ਆਰਡਰ ਪਾਸ ਕਰਦੇ ਆ, ਤਾਂ ਕਿਉਂਕਿ ਹਰੇਕ ਅਦਾਲਤ ਦੇ ਵਿੱਚ ਪੈਂਡੈਂਸੀ ਹੈ, ਹਰੇਕ ਅਦਾਲਤ ਦੇ ਵਿੱਚ ਪੈਂਡਿੰਗ ਕੰਮ ਪਿਆ, ਤਾਂ ਉਹ ਪੈਂਡਿੰਗ ਕੰਮ ਪ੍ਰਭਾਵਿਤ ਹੋਏਗਾ। ਤਾਂ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਤੇ ਉਹਨਾਂ ਨੇ ਸੰਤੁਸ਼ਟੀ ਜਤਾਈ ਆ ਕਿ ਕੇਸ ਜਿਹੜਾ ਹੈ ਉਹ ਆਪਣੇ ਰਫਤਾਰੇ, ਆਪਣੀ ਚਾਲੇ ਸਹੀ ਢੰਗ ਨਾਲ ਅੱਗੇ ਵਧ ਰਿਹਾ। ਹੁਣ ਦੇਖੋ ਇਸ ਮਾਮਲੇ ਨੂੰ ਕੋਈ ਭੁੱਲਿਆ ਨਹੀਂ ਹੋਏਗਾ। 3 ਅਕਤੂਬਰ 2021 ਦੀ ਗੱਲ ਸੀਗੀ, ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਦੌਰਾਨ ਜਿਸ ਤਰ੍ਹਾਂ ਕਿਸਾਨ ਦਰੜ ਕੇ ਮਾਰ ਦਿੱਤੇ ਗਏ, ਉਸ ਤੋਂ ਬਾਅਦ ਕੁਛ ਲੋਕ ਭੀੜ ਦੇ ਹੱਥੋਂ ਮਰ ਗਏ ਸਨ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਉਸ ਤੋਂ ਬਾਅਦ ਕਿਸਾਨ ਤੇ ਕੇਂਦਰ ਸਰਕਾਰ ਆਪਸ ਦੇ ਵਿੱਚ ਕਹਿ ਲਓ ਕਿ ਇਸ ਗੱਲ ਨੂੰ ਲੈ ਕੇ ਖਿੱਚਤੂ ਕਰਦੇ ਆ ਕਿ ਬਈ ਇਹਦੇ ਪਿਓ ਤੋਂ ਵੀ ਅਸਤੀਫਾ ਲੈਣਾ ਚਾਹੀਦਾ, ਕੈਬਨਿਟ ਚੋਂ ਉਹਨੂੰ ਬਾਹਰ ਕਰਨਾ ਚਾਹੀਦਾ। ਸਰਕਾਰ ਤੁਹਾਨੂੰ ਪਤਾ ਹੀ ਆ ਕਿ ਉਹ ਚੁੱਪ ਜੀ ਵੱਟ ਕੇ ਤੇ ਕੇਸਲ ਜੀ ਲਾ ਕੇ ਡੰਗ ਟਪਾਈ ਜਾਂਦੀ ਆ। ਤਾਂ ਬੇਸਿਕਲੀ ਕੀ ਹੈ ਕਿ ਹੁਣ ਜਿਹੜੀ ਰਫਤਾਰ ਦੀ ਗੱਲ ਆ, ਮਤਲਬ ਕਿ ਰੋਜ਼ਮर्रा ਸੁਣਵਾਈ ਵਗੈਰਾ, ਤਾਂ ਜੋ ਉਹ ਡਿਮਾਂਡ ਸੀਗੀ ਤਾਂ ਉਹਦੇ ਵਿੱਚ ਕੁਛ ਨਹੀਂ ਹੈ। ਮਤਲਬ ਕਿ ਉਹ ਕੋਰਟ ਨੇ ਕੋਈ ਵੀ ਉਹਦੇ ਤੇ ਗੱਲ ਜਿਹੜੀ ਹੈ ਉਹ ਮੰਨੀ ਨਹੀਂ ਹੈ। ਸੋ ਸਿਰਫ ਇੰਨਾ ਹੀ ਕਿਹਾ ਉਹਨਾਂ ਨੇ ਕਿ ਬਾਈ ਠੀਕ ਆ, ਜਿੱਦਾਂ ਕੇਸ ਦੀ ਸਪੀਡ ਹੈਗੀ ਆ ਉਹ ਠੀਕ ਆ, ਇਸ ਮਾਮਲੇ 'ਚ ਹੋਰ ਆਰਡਰ ਨਹੀਂ ਦਿੱਤਾ ਜਾ ਸਕਦਾ। ਸੋ ਆਸ਼ੀਸ਼ ਮਿਸ਼ਰਾ ਨੂੰ ਇੱਕ ਰਾਹਤ ਮਿਲੀ ਹੈ ਕਿਉਂਕਿ ਹੁਣ ਇਹ ਜਿਹੜੀ ਇੰਟਰਮ ਬੇਲ ਆ ਉਹਦੇ 'ਚ 11 ਜੁਲਾਈ ਤੱਕ ਵਾਧਾ ਹੋ ਗਿਆ। ਮਤਲਬ ਕਿ 11 ਜੁਲਾਈ ਤੱਕ ਉਹਦੀ ਇੰਟਰਮ ਬੇਲ ਜਿਹੜੀ ਹੈ ਉਹ ਵਧਾ ਦਿੱਤੀ ਗਈ ਆ। ਜੀ, ਸੋ ਅੱਗੇ ਵੱਲ ਵਧ ਗਏ। ਇਹੋ ਜਿਹਾ ਮਾਮਲਾ, ਚਲੋ ਕ੍ਰਾਈਮ ਦੇ ਮਾਮਲੇ ਨੇ, ਕ੍ਰਾਈਮ ਦੇ ਚੱਲਦਿਆਂ ਹੀ ਪੰਜਾਬ ਦਾ ਮਾਮਲਾ ਜਿਹੜਾ ਰਾਜਜੀਤ, ਲਗਾਤਾਰ ਭਾਲ ਜਾਰੀ ਹੈ, ਟੀਮਾਂ ਛੱਡੀਆਂ ਹੋਈਆਂ ਨੇ ਕਹਿੰਦੇ ਪੁਲਿਸ ਦੀਆਂ, ਪਰ ਉਹਨੂੰ ਭੱਜਣ ਦਾ ਖੁੱਲਾ ਮੌਕਾ ਮਿਲ ਗਿਆ। ਜੀ ਕੀ ਹੈ ਖੁੱਲਾ ਮੌਕਾ? ਦੇਖੋ ਗੱਲ ਕੀ ਹੈ ਕਿ ਇਹਦੇ ਵਿੱਚ ਜਿਹੜਾ ਬਰਖਾਸਤ IPS ਆ, ਨੌਕਰੀ ਤੋਂ ਤਾਂ ਹੁਣ ਬਰਖਾਸਤ ਹੋ ਗਿਆ, ਇਸ ਵੇਲੇ ਤਾਂ ਕਹਿ ਲਓ ਕਿ ਫਰਾਰ ਚੱਲ ਰਿਹਾ IPS ਆ। ਉਹਦੇ 'ਚ ਅਸਲ 'ਚ ਹੁਣ ਦੇਖੋ ਗੱਲਾਂ ਬਾਹਰ ਨਿਕਲ ਰਹੀਆਂ ਨੇ ਕਿ ਰਾਜਜੀਤ ਸਿੰਘ ਨੂੰ ਤੁਰੰਤ ਕਾਬੂ ਨਹੀਂ ਕੀਤਾ ਗਿਆ। ਮਤਲਬ ਕਿ ਮਾਮਲੇ ਦੇ ਵਿੱਚ CM ਪੰਜਾਬ ਜਿਹੜੇ ਸੀਗੇ ਭਗਵੰਤ ਮਾਨ, ਉਹਨਾਂ ਵੱਲੋਂ ਕਾਰਵਾਈ ਦੀ ਸੂਚਨਾ ਜਿਹੜੀ ਆ ਉਹ ਜਨਤਕ ਕਰ ਦਿੱਤੀ ਗਈ। ਪਰੰਤੂ ਉਸ ਤੋਂ ਬਾਅਦ ਵੀ ਪੁਲਿਸ ਨੂੰ ਜਿਸ ਤਰੀਕੇ ਨਾਲ ਐਕਸ਼ਨ 'ਚ ਆਉਣਾ ਚਾਹੀਦਾ ਸੀਗਾ ਉਹ ਐਕਸ਼ਨ 'ਚ ਨਹੀਂ ਆਈ। ਤੇ ਇਹ ਲੁੱਕ ਆਊਟ ਸਰਕੂਲਰ ਜਦੋਂ ਜਾਰੀ ਕਰਦੇ ਆ, ਮਤਲਬ ਕਿ ਜਦੋਂ ਇਹਨਾਂ ਨੇ LOC ਜਾਰੀ ਕੀਤੀ ਤਾਂ ਉਸ ਤੋਂ ਪਹਿਲਾਂ ਹੀ ਦੱਸਦੇ ਆ ਕਿ ਰਾਜਜੀਤ ਨਿਕਲ ਚੁੱਕਾ ਸੀਗਾ। ਹਾਲਾਂਕਿ STF ਹੁਣ ਵੀ ਛਾਪੇਮਾਰੀ ਕਰ ਰਹੀ ਆ, ਰੇਡਾਂ ਪੈ ਰਹੀਆਂ, ਪਰ ਉਹਦਾ ਕੋਈ ਸੁਰਾਗ ਹੱਥ ਨਹੀਂ ਲੱਗ ਰਿਹਾ ਇਹਨਾਂ ਦੇ। ਤਾਂ ਗੱਲ ਦੇਖੋ ਬੜੀ ਸਾਫ਼ ਹੈ, ਸਪਸ਼ਟ ਆ ਇਸ ਮਾਮਲੇ ਦੇ ਵਿੱਚ ਕਿ ਅਸਲ 'ਚ ਕੋਈ ਇੱਕ ਮਿਸਾਲ ਨਹੀਂ। ਇਸ ਜੇ ਤੁਸੀਂ ਸਰਕਾਰ ਦੀ ਗੱਲ ਕਰੋਗੇ ਤਾਂ ਇੱਕ ਤਾਂ ਇਹਨਾਂ ਦਾ ਵਿਧਾਇਕ, ਸਾਬਕਾ ਵਿਧਾਇਕ ਸੀ ਕਾਂਗਰਸ ਦਾ, ਜਿਹਦੇ ਤੇ ਪੱਤਰਕਾਰ ਦੀ ਖੁਦਕੁਸ਼ੀ ਦਾ ਦੋਸ਼ ਸੀਗਾ। ਅੱਛਾ, ਜਦ ਨੂੰ ਇਹਨਾਂ ਨੇ ਪਰਚਾ ਕੱਟਿਆ
ਉਹਨੂੰ ਇਹਨਾਂ ਨੇ ਘੇਰਨਾ ਸ਼ੁਰੂ ਕੀਤਾ। ਤਦ ਨੂੰ ਉਹ ਤੇ ਉਹਦਾ ਮੁੰਡਾ ਬਾਹਰ ਨਿਕਲ ਗਏ। ਬਾਹਰ ਬੈਠੇ ਉਹਨਾਂ ਨੇ ਜ਼ਮਾਨਤ ਹਾਸਲ ਕਰ ਲਈ ਸੀ। ਉਸੇ ਹੀ ਏਰੀਏ ਦਾ ਇੱਕ ਹੋਰ ਸਾਬਕਾ ਵਿਧਾਇਕ, ਉਹਦੇ ਨਾਲ ਵੀ ਇਹੋ ਹੋਇਆ। ਉਹਨੂੰ ਇਹਨਾਂ ਨੇ ਘੇਰਨਾ ਸੀ ਘੁਟਾਲੇ ਘਪਲੇ 'ਚ, ਉਹ ਵੀ ਪਹਿਲਾਂ ਬਾਹਰ ਨਿਕਲ ਗਿਆ ਤੇ ਬਾਹਰ ਬੈਠਾ ਹੀ ਬਾਹਰ ਦੀ ਬਾਹਰੋਂ ਜ਼ਮਾਨਤ ਲੈ ਗਿਆ ਸੀਗਾ ਜੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਜਿਹੜਾ ਅਨਾਜ ਘੁਟਾਲਾ ਇਹਨਾਂ ਨੇ ਕਿਹਾ ਕਿ ਕਥਿਤ ਤੌਰ ਤੇ ਉਹ 2000 ਕਰੋੜ ਦਾ, ਕੋਈ 3000 ਕਰੋੜ ਦਾ, ਤਾਂ ਮਤਲਬ ਕਿ ਉਹਦੇ ਵਿੱਚ ਜਿਹੜਾ ਟੈਂਡਰ ਘੁਟਾਲਾ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚ ਵੀ ਜਿਹੜਾ ਉਹ ਇੱਕ ਸੀਗਾ ਸਿੰਗਲਾ, ਡਿਪਟੀ ਡਾਇਰੈਕਟਰ ਸੀਗਾ ਸ਼ਾਇਦ ਸਿੰਗਲਾ, ਉਹ ਕੀ ਸੀ ਮਾਮਲਾ। ਉਹਦੇ ਵਿੱਚ ਵੀ ਹੁਣ ਦੇਖੋ ਐਡਾ ਵੱਡਾ ਘੁਟਾਲਾ, 2 ਵਾਰੀ ਉਹਦੇ ਖਿਲਾਫ ਚਾਰਜਸ਼ੀਟ ਹੋਈ। ਉਹ ਆਦਮੀ PR ਲੈ ਚੁੱਕਾ ਸੀ ਕੈਨੇਡਾ ਦੀ ਪਹਿਲਾਂ ਹੀ। ਇਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਜੇ ਸੀਗੀ ਤਾਂ ਇੱਥੇ ਲੁਕਾਈ ਗਈ, ਛੁਪਾਈ ਗਈ। ਬਾਵਜੂਦ ਇਸ ਦੇ ਕਿ ਚਾਰਜਸ਼ੀਟ ਹੋਇਆ, ਉਹ ਅਹਿਮ ਅਹੁਦੇ ਤੇ ਗਿਆ। ਫਿਰ ਉਸਨੇ 183 ਕਰੋੜ ਰੁਪਏ ਦਾ ਘਪਲਾ ਕੀਤਾ ਕਥਿਤ ਤੌਰ ਤੇ, ਦੋਸ਼ ਨੇ, ਹਿਸਾਬ ਲਾ ਲਓ। ਤਾਂ ਅੱਜ ਉਹ ਹੁਣ ਬੰਦਾ ਇਹ LOC ਜਾਰੀ ਕਰਦੇ ਰਹਿ ਗਏ ਤੇ ਉਹ ਜਿਵੇਂ ਬੱਬੂ ਮਾਨ ਕਹਿੰਦਾ ਸੀਗਾ ਨਾ, ਭੌਰ ਨਜ਼ਾਰਾ ਲੈ ਗਏ ਬਸ। ਤਾਂ ਗੱਲ ਇਹ ਆ ਕਿ ਕੰਡੇ ਰਾਖੀ ਕਰਦੇ ਰਹਿ ਗਏ। ਇਹ ਤਾਂ ਰਾਖੀ ਕਰਦੇ ਹੀ ਰਹਿ ਗਏ, LOC ਜਾਰੀ ਕਰਦੇ ਰਹਿ ਗਏ। ਤਾਂ ਹੁਣ ਮਸਲਾ ਇਹੋ ਆ ਕਿ ਜਦੋਂ ਇਹ ਸਾਰਾ ਕੁਝ ਕਰਨਾ ਸੀਗਾ, ਮੁੱਖ ਮੰਤਰੀ ਸਾਹਿਬ ਦੇ ਟੇਬਲ ਤੇ ਇਹ ਗੱਲ ਆ ਚੁੱਕੀ ਸੀ। ਉਦੋਂ ਹੀ ਇਹ ਪਹਿਲਾਂ ਮਤਲਬ ਕਿ ਅੰਦਰ ਖਾਤੇ ਕਹਿ ਦਿੰਦੇ ਕਿ ਇਹਨੂੰ ਘੇਰਾ ਪਾ ਲਓ ਬਾਈ, ਜਿਹੜਾ ਵੀ ਅਫਸਰ ਇਹਦੇ ਵਿੱਚ ਲੋੜੀਂਦਾ ਹੈ, ਸਾਰਿਆਂ ਦੀ ਢਿਬਰੀ ਟਾਈਟ ਕਰ ਦਿਓ, ਚੱਕ ਕੇ ਅੰਦਰ ਮਾਰੋ। ਉਸ ਤੋਂ ਬਾਅਦ ਤੁਸੀਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿਓ। ਉਸ ਤੋਂ ਬਾਅਦ ਤੁਸੀਂ ਲੋਕਾਂ ਨੂੰ ਦੱਸੋ। ਲੋਕਾਂ ਨੂੰ ਇਹ ਪਹਿਲਾਂ ਦੱਸ ਦਿੰਦੇ ਨੇ ਕਿ ਹਾਂ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਪਰ ਜਿਹੜੇ ਬੰਦੇ ਦੇ ਖਿਲਾਫ ਐਕਸ਼ਨ ਲੈਣਾ ਉਹ ਤੇ ਇਹਨਾਂ ਨੂੰ ਲੱਭਦਾ ਨਹੀਂ। ਤੇ ਰਾਜਨੀਤ ਬਾਰੇ ਹੁਣ ਤੱਕ ਇਹੋ ਗੱਲਾਂ ਨੇ ਕਿ ਦੱਸਦੇ ਆ ਕਿ 2-3 ਬੈਗ ਭਰ ਕੇ ਇਹ ਨਿਕਲਿਆ ਜਦੋਂ ਅਖੀਰ ਤੇ ਵੇਖਿਆ ਗਿਆ। ਉਸ ਤੋਂ ਬਾਅਦ ਅੱਜ ਤੱਕ ਇਹਦੀ ਕੋਈ ਸੁੰਦਗ ਨਹੀਂ ਲੱਗੀ, ਕੋਈ ਇਹਦਾ ਹਾਲ ਦੀ ਘੜੀ ਕਹਿ ਲਈਏ ਕਿ ਇਸ ਵੇਲੇ ਪੰਜਾਬ 'ਚ ਕੋਈ ਸਬੂਤ ਨਹੀਂ। ਪਰ ਮੰਨਣ ਵਾਲੇ ਇਹ ਮੰਨਦੇ ਆ ਕਿ ਸ਼ਾਇਦ ਹੋ ਸਕਦਾ ਉਹ ਵੀ ਪੰਜਾਬ ਤੋਂ ਬਾਹਰ ਨਿਕਲ ਗਿਆ ਹੋਵੇ। ਜੀ, ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਪਹਿਲਾਂ ਨਸ਼ਰ ਕਰ ਦਿੱਤਾ ਜਾਂਦਾ ਕਿ ਕਾਰਵਾਈ ਕਰਾਂਗੇ ਵਾਹੀ ਖੱਟਣ ਲਈ, ਫਿਰ ਪਤਾ ਲੱਗਦਾ ਕਿ ਤਜਰਬੇ ਦੀ ਕਿੰਨੀ ਕਮੀ ਹੈ, ਅੱਗੇ ਵਧਦੇ ਆ। ਸੋ ਲੀਡਰ ਦੀਆਂ ਬੱਸਾਂ ਕੁਰਕ ਹੋਣਗੀਆਂ। ਵੈਸੇ ਤਾਂ ਤਨਾਟ ਲੀਡਰ ਬੜੇ ਨੇ ਜਿਹੜੇ ਬੱਸਾਂ ਪਾਈ ਫਿਰਦੇ ਨੇ, ਪਰ ਅੱਜ ਕਿਹਦੀ ਗੱਲ ਹੋ ਰਹੀ? ਹਾਂਜੀ ਦੇਖੋ, ਇਹ ਜਿਹੜੇ ਲੀਡਰ ਨੇ ਵੈਸੇ ਤੇ ਬਿਲਕੁਲ ਤੁਸੀਂ ਗੱਲ ਸਹੀ ਕਹੀ ਕਿ ਜਿੰਨੀਆਂ ਵੀ ਪੁਰਾਣੀਆਂ ਟਰਾਂਸਪੋਰਟਾਂ ਜ਼ਿਆਦਾਤਰ ਤੁਹਾਨੂੰ ਜਿਹੜੀਆਂ ਨੇ ਉਹ ਸਿਆਸਤਦਾਨਾਂ ਦੀਆਂ ਹੀ ਮਿਲਣਗੀਆਂ ਜੀ। ਚਾਹੇ ਉਹ ਸੁਖਪਾਲ ਨੰਨੂ ਹੋਰਾਂ ਦੀ ਹੋਵੇ, ਪਹਿਲਾਂ ਇਹਨਾਂ ਦੀ ਵੀ ਟਰਾਂਸਪੋਰਟ ਹੁੰਦੀ ਸੀਗੀ। ਫਿਰ ਚਾਹੇ ਲਿਵੜਾ ਫੈਮਿਲੀ ਵੀ ਆ ਜਾਵੇ, ਚਾਹੇ ਹੋਰ ਹਿੰਦ ਮੋਟਰਸ ਵਾਲੇ ਆ ਜਾਣ, ਬਾਦਲ ਫੈਮਿਲੀ ਆ ਜਾਵੇ, ਇਹ ਸਾਰੇ ਮਨਪ੍ਰੀਤ ਬਾਦਲ ਦੀਆਂ ਬੱਸਾਂ ਨੇ ਜੀ। ਤਾਂ ਇਸ ਤੋਂ ਇਲਾਵਾ ਇੱਕ ਹੋਰ ਟਰਾਂਸਪੋਰਟਰ ਹੈਗਾ ਨੇਤਾ, ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ, ਫਰੀਦਕੋਟ ਵਾਲੇ ਜ਼ਰੂਰ ਜਾਣਦੇ ਹੋਣਗੇ। ਉੱਥੇ ਬੜੀ ਬੱਸ ਮਸ਼ਹੂਰ ਆ, ਗ੍ਰੀਨ ਬੱਸ ਸਰਵਿਸ ਉਹਨੂੰ ਕਹਿੰਦੇ ਆ ਜੀ, ਗ੍ਰੀਨ ਰੋਡਵੇਜ਼। ਤਾਂ ਇਹ ਆ ਕਿ ਇਹਨਾਂ ਦਾ ਮਾਮਲਾ ਸੀ, 7 ਮੁਲਾਜ਼ਮਾਂ ਨੇ ਕੰਪਨੀ ਖਿਲਾਫ ਦੱਸਦੇ ਕਿ 1996 ਚ ਕੋਈ ਰੋਸ ਮੁਜ਼ਾਹਰਾ ਕੀਤਾ ਸੀਗਾ। ਉਸ ਤੋਂ ਬਾਅਦ ਕੰਪਨੀ ਦੇ ਰੋਸ ਮੁਜ਼ਾਹਰਾ ਕਰਨ ਵਾਲੇ ਜਿਹੜੇ ਮੁਲਾਜ਼ਮ ਸੀ ਉਹਨਾਂ ਖਿਲਾਫ ਪੜਤਾਲ ਕਰਕੇ ਕੰਪਨੀ ਦਾ ਨੁਕਸਾਨ ਕਰਨ ਦਾ ਜ਼ਿੰਮੇਵਾਰ ਠਹਿਰਾਉਂਦੇ ਨੌਕਰੀ ਤੋਂ ਕੱਢ ਦਿੱਤਾ ਸੀ। ਪਰ ਲੇਬਰ ਕੋਰਟ ਨੇ ਮਈ 1997 ਵਿੱਚ ਕੰਪਨੀ ਦੇ ਜਿਹੜੇ ਮੁਲਾਜ਼ਮ ਸੀ, ਗੁਰਚਰਨ ਸਿੰਘ, ਜੀਤ ਸਿੰਘ, ਜਗਰੂਪ ਸਿੰਘ, ਪ੍ਰਿਤਪਾਲ ਸਿੰਘ, ਵਿਸ਼ੰਬਰ ਦਾਸ ਤੇ ਕੁਲਦੀਪ ਸਿੰਘ, ਇਹਨਾਂ ਨੂੰ ਨੌਕਰੀ ਤੇ ਬਹਾਲ ਕਰਨ ਦਾ ਹੁਕਮ ਦਿੱਤਾ ਸੀਗਾ। ਇਹਦੇ ਨਾਲ ਹੀ 50% ਦੀ ਤਨਖਾਹ ਦਾ ਬਕਾਇਆ ਵੀ 2 ਮਹੀਨਿਆਂ ਚ ਅਦਾ ਕਰਨ ਲਈ ਕਿਹਾ ਸੀ। ਪਰ ਕਹਿੰਦੇ ਕਿ 26 ਸਾਲ ਬੀਤਣ ਦੇ ਬਾਵਜੂਦ ਵੀ ਕੰਪਨੀ ਨੇ ਮੁਲਾਜ਼ਮਾਂ ਨੂੰ ਬਕਾਇਆ ਨਹੀਂ ਦਿੱਤਾ ਤੇ ਨਾ ਹੀ ਉਹਨਾਂ ਨੂੰ ਨੌਕਰੀ ਤੇ ਬਹਾਲ ਕੀਤਾ ਹੈ। ਤਾਂ ਕੰਪਨੀ ਨੇ ਲੇਬਰ ਕੋਰਟ ਬਠਿੰਡਾ ਦਾ ਫੈਸਲਾ ਰੱਦ ਕਰਵਾਉਣ ਲਈ ਹਾਈ ਕੋਰਟ 'ਚ ਰਿਟ ਦਾਇਰ ਕੀਤੀ ਸੀ ਤੇ ਹਾਈ ਕੋਰਟ ਨੇ ਮਾਰਚ 19 ਚ ਗ੍ਰੀਨ ਰੋਡਵੇਜ਼ ਦੀ ਰਿਟ ਵੀ ਖਾਰਜ ਕਰ ਦਿੱਤੀ। ਰਿਟ ਖਾਰਜ ਹੋਣ ਤੋਂ 4 ਸਾਲ ਬਾਅਦ ਵੀ ਮੁਲਾਜ਼ਮਾਂ ਦੇ ਬਕਾਏ ਅਦਾ ਨਹੀਂ ਕੀਤੇ ਗਏ, ਜਿਸ ਕਰਕੇ ਅਦਾਲਤਾਂ ਨੇ ਮੁਲਾਜ਼ਮਾਂ ਦੇ ਬਕਾਇਆਂ ਦੀ ਰਿਕਵਰੀ ਲਈ ਇਸ ਗ੍ਰੀਨ ਰੋਡਵੇਜ਼ ਦੀਆਂ 14 ਬੱਸਾਂ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਦੇਖੋ ਕਿੱਡੀ ਇਹ ਮਾੜੀ ਗੱਲ ਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਕੰਪਨੀ ਦੇ ਖਿਲਾਫ ਕੋਈ ਰੋਸ ਕੀਤਾ ਤਾਂ ਉਹ ਕਾਮਿਆਂ ਨੂੰ ਤੁਸੀਂ ਕੱਢ ਦਿੱਤਾ ਜਿਨ੍ਹਾਂ ਦੇ ਸਿਰ ਤੇ ਉਹ ਟਰਾਂਸਪੋਰਟ ਖੜੀ ਹੋਈ ਹੋਊਗੀ। ਫਿਰ ਉਸ ਤੋਂ ਬਾਅਦ ਜਦੋਂ ਕੋਰਟ ਕਚਹਿਰੀ 'ਚ ਉਹ ਕੇਸ ਜਿੱਤ ਗਏ ਨੇ
ਤੇ ਤੁਸੀਂ ਫੇਰ ਵੀ ਵੇਖ ਲਓ ਕਿੰਨੇ ਸਾਲ ਲਮਕਾ ਦਿੱਤਾ। ਤੇ ਹੁਣ ਜਦੋਂ ਕੁਰਕੀ ਦੇ ਹੁਕਮ ਆ ਗਏ ਤੇ ਫੇਰ ਭਾਈ ਸਾਰਾ ਕੁਝ ਹੁਣ ਤੁਹਾਨੂੰ ਕਰਨਾ ਪਊਗਾ। ਗੱਲ ਇਹ ਹੈ ਕਿ ਇੱਥੇ ਇਹੀ ਤੇ ਹੈਗਾ ਨਾ, ਕਈ ਵਾਰ ਇਹ ਸੁਣਨ ਨੂੰ ਮਿਲਦਾ ਕਿ ਉਹ ਇੱਕ ਬਿਜਲੀ ਮਹਿਕਮੇ ਚੋਂ ਰਿਟਾਇਰ ਹੋਇਆ ਸੀਗਾ, ਉਹਨੇ ਆਪਣੇ ਬਕਾਏ ਲੈਣ ਵਾਸਤੇ ਵਿਚਾਰੇ ਨੇ ਪਤਾ ਨਹੀਂ ਕਿੰਨੇ ਧੱਕੇ ਥੋੜੇ ਖਾਦੇ, ਪਾਣੀ ਨਹੀਂ ਸੀ ਪੈਰਾਂ ਤੇ ਪੈਣ ਦਿੰਦੇ। ਅਖੀਰੀ ਉਹ ਸਾਰੇ ਪਟਿਆਲੇ ਦੇ ਦਫ਼ਤਰ ਦਾ ਆਖਿਆ ਕਿ ਫਰਨੀਚਰ ਇਹਦਾ ਕੁਰਕ ਕਰੋ, ਦਫ਼ਤਰ ਹੀ ਕੁਰਕ ਕਰ ਦਿੱਤਾ ਤੇ ਉਹ ਕੁਰਕੀ ਆਈ ਤੇ ਮੁੜ ਕੇ ਪੈਸੇ ਦਿੱਤੇ। ਇੱਥੇ ਇੱਕ ਕਿਸਾਨ ਨੇ ਰੇਲਵੇ ਵਾਲਿਆਂ ਤੋਂ ਮੁਆਵਜ਼ਾ ਲੈਣਾ ਸੀਗਾ ਤਾਂ ਲੁਧਿਆਣੇ ਉਹਦੀ ਕੋਈ ਗੱਲ ਹੀ ਨਹੀਂ ਸੀ ਸੁਣਦਾ। ਅਖੀਰ ਕੋਰਟ ਨੇ ਉਹਨਾਂ ਨੇ ਆਖਿਆ ਰੇਲ ਜਾ ਕੇ ਉੱਥੇ ਜ਼ਬਤ ਕਰੋ, ਤੇ ਇੱਕ ਖੜੀ ਮੁਸਾਫਰਾਂ ਦੀ ਭਰੀ ਰੇਲ ਉੱਥੇ ਕੁਰਕ ਹੋਣ ਲੱਗੀ ਸੀਗੀ ਤੇ ਫਿਰ ਖੜੇ ਪੈਰ ਉਹ ਜਿਹੜਾ ਪੈਂਡਿੰਗ ਮੁਆਵਜ਼ਾ ਸੀਗਾ ਉਹ ਅਦਾ ਕੀਤਾ ਗਿਆ। ਸੋ ਸੂਰਤ ਹਾਲ ਇਸ ਤਰ੍ਹਾਂ ਦੀ ਹੁੰਦੀ ਆ ਕਈ ਵਾਰ ਕਿ ਇਹ ਲੋਕ ਜਿਹੜੇ ਧਨਾੜ ਲੋਕ ਆ, ਇਹ ਮਾੜੇ ਤੀੜੇ ਬੰਦੇ ਦੀ ਪਰਵਾਹ ਹੀ ਨਹੀਂ ਕਰਦੇ। ਛੇਤੀ ਕੀਤੇ ਅਦਾਲਤੀ ਫੈਸਲਿਆਂ ਦੀ ਵੀ ਤੁਹਾਡੇ ਸਾਹਮਣੇ ਹੀ ਆ, ਅਦਾਲਤੀ ਫੈਸਲਿਆਂ ਦੀ ਵੀ ਪਰਵਾਹ ਨਹੀਂ ਕਰਦੇ। ਪਰ ਹੁਣ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਆ ਚੁੱਕਾ ਵਾ ਜੀ। ਸੋ ਤਦੇ ਕਹਿੰਦੇ ਨੇ ਕਿ ਮੇਰਾ ਭਾਰਤ ਮਹਾਨ, ਗੱਲਾਂ ਬੜੀਆਂ ਹੁੰਦੀਆਂ ਨੇ। ਸੋ ਅੱਗੇ ਵਧਦੇ ਅੱਛਾ, ਇਹ ਜਿਹੜੀ ਗ੍ਰੀਨ ਰੋਡਵੇਜ਼ ਆ ਇਹ ਕਿੱਕੀ ਢਿੱਲੋਂ ਦੀ ਆ। ਅੱਛਾ ਜੀ, ਫਰੀਦਕੋਟ ਵਾਲੇ ਸਾਬਕਾ ਵਿਧਾਇਕ ਦੀ। ਹਾਂਜੀ ਜੀ ਜੀ। ਸੋ ਸੀਬੀਆਈ ਲਈ ਆ ਸਕਦਾ ਹੈ ਨਵਾਂ ਕਾਨੂੰਨ ਜੀ, ਇਹ ਕਿਹੜਾ ਨਵਾਂ ਕਾਨੂੰਨ ਆਉਣ ਜਾ ਰਿਹਾ? ਦੇਖੋ, ਜਿਹੜਾ ਸੀਬੀਆਈ ਦਾ ਕੰਮਕਾਰ ਹੁੰਦਾ ਉਹ ਸੀਬੀਆਈ ਦਾ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਦਾ, ਉਹਦੇ ਤਹਿਤ ਕੰਮ ਕਰਦੀ ਹੈ ਜੀ। ਯਾਨੀ ਸੀਬੀਆਈ ਦਾ ਜਿਹੜਾ ਗਠਨ ਹੋਇਆ ਸੀ ਸ਼ੁਰੂਆਤੀ ਦੌਰ ਦੇ ਵਿੱਚ, ਹਿਸਾਬ ਲਾ ਲਓ ਕਿ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਦੋਂ ਤੋਂ ਪਹਿਲਾਂ ਦਾ ਹੀ ਇਹ ਐਕਟ ਹੈ, ਤਾਂ ਉਹਦੇ ਵਿੱਚ ਹੀ ਗਾ ਸੀਬੀਆਈ ਆ ਗਈ। ਤਾਂ ਹੁਣ ਬੇਸਿਕਲੀ ਕੀ ਆ ਕਿ ਸੀਬੀਆਈ ਨੂੰ ਸਮੱਸਿਆ ਇਹ ਆ ਕਿ ਜਿਵੇਂ ਹੁਣ ਦੇਖ ਲਓ ਕਿ ਸਹਿਮਤੀ ਲੈਣੀ ਪੈਂਦੀ ਕੁਝ ਮਾਮਲਿਆਂ 'ਚ, ਕੰਸੈਂਟ ਜਿਹਨੂੰ ਆਪਾਂ ਕਹਿੰਦੇ ਆ, ਉਹ ਰਾਜਾਂ ਦਾ ਲੈਣਾ ਪੈਂਦਾ। ਤਾਂ ਮਿਜ਼ੋਰਮ ਨੇ ਬੰਦ ਕਰ ਦਿੱਤੀ ਸੀ 15 'ਚ, ਪੱਛਮ ਬੰਗਾਲ ਨੇ 18 'ਚ, ਛੱਤੀਸਗੜ੍ਹ ਨੇ 19 'ਚ, ਰਾਜਸਥਾਨ ਨੇ 20 'ਚ, ਕੇਰਲ ਨੇ 20 'ਚ, ਝਾਰਖੰਡ ਨੇ 20 'ਚ, ਪੰਜਾਬ ਨੇ ਵੀ 20 'ਚ, ਮੇਘਾਲਿਆ ਨੇ ਵੀ 22 'ਚ, ਤੇਲੰਗਾਨਾ ਨੇ 22 'ਚ। ਮਤਲਬ ਕਿ ਕੰਸੈਂਟ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਵੀ ਸਾਡੀ ਕੋਈ ਸਹਿਮਤੀ ਨਹੀਂ, ਤੇ ਸਹਿਮਤੀ ਤੋਂ ਬਗੈਰ ਤੁਸੀਂ ਲੋਕ ਇੱਧਰ ਵੜ ਨਹੀਂ ਜੇ ਸਕਦੇ। ਤਾਂ ਕੁਝ ਮਾਮਲਿਆਂ 'ਚ ਤਾਂ ਦੇਖੋ ਸੀਬੀਆਈ ਡਾਇਰੈਕਟਲੀ ਕਾਰਵਾਈ ਕਰ ਸਕਦੀ ਆ ਜੀ, ਮਤਲਬ ਕਿ ਜਿੱਦਾਂ ਫਾਈਨੈਂਸ ਵਗੈਰਾ ਦੇ ਸਿੱਧੇ ਹੁੰਦੇ ਆ ਨਾ, ਫਰਾਡ ਵਗੈਰਾ, ਉਹਨਾਂ 'ਚ ਆ ਸਕਦੀ ਹੈ। ਜਾਂ ਕੋਰਟ ਕਿਸੇ ਮਾਮਲੇ 'ਚ ਆਰਡਰ ਦੇ ਦੇਵੇ ਤਾਂ ਫਿਰ ਤਾਂ ਜਿਵੇਂ ਹੁਣ ਹਾਈ ਕੋਰਟ ਕਹਿ ਦੇਵੇ ਸੀਬੀਆਈ ਕਿਸੇ ਨੂੰ ਜਾਂਚ ਦੇ ਦੇਵੇ ਤੇ ਉਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ। ਪਰ ਕੁਝ ਮਾਮਲਿਆਂ 'ਚ ਰਾਜ ਦਾ ਸਹਿਮਤ ਹੋਣਾ ਬਹੁਤ ਜ਼ਰੂਰੀ ਆ, ਮਤਲਬ ਕਿ ਸਹਿਮਤੀ ਲਈ ਜਾਂਦੀ ਆ। ਤਾਂ ਕਈ ਹੁਣ ਰਾਜ ਜਿਹੜੇ ਮਤਲਬ ਕਿ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਸਨ, ਉਹਨਾਂ ਨੇ ਇਹ ਜਿਹੜੀ ਦਿੱਤੀ ਸਹਿਮਤੀ ਸੀ ਉਹ ਵਾਪਸ ਲੈ ਲਈ, ਤਾਂ ਸਮੱਸਿਆ ਪੈਦਾ ਹੋ ਗਈ। ਹੁਣ ਇਹ ਕੀ ਕਰਨ ਜਾ ਰਹੇ ਆ ਕਿ ਐਸਾ ਕਾਨੂੰਨ ਲਿਆਉਣਗੇ ਕਿ ਜਿੱਦਾਂ ਈਡੀ ਆ ਜਾਂ ਇਨਕਮ ਟੈਕਸ ਆ, ਹੈਗੇ ਆ ਨਾ ਇਸ ਤਰ੍ਹਾਂ ਦੀਆਂ ਏਜੰਸੀਆਂ, NIA ਆ ਜਿੱਦਾਂ, ਕਿ ਇਹਨਾਂ ਵਾਂਗੂ ਇਹਨੂੰ ਵੀ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਹੀ ਨਾ ਪਵੇ। ਮਤਲਬ ਕਿ ਕੁੱਲ ਮਿਲਾ ਕੇ ਕੇਂਦਰੀ ਏਜੰਸੀਆਂ ਬਹੁਤ ਤਾਕਤਵਰ ਕੀਤੀਆਂ ਜਾ ਰਹੀਆਂ। NIA ਕੋਲ ਅੱਜ ਇੰਨੀ ਤਾਕਤ ਆ ਕਿ ਉਹ ਤੁਹਾਡੇ ਜਾਂ ਮੇਰੇ ਆ ਜਿਹੜਾ ਸਾਹਮਣੇ ਕੰਪਿਊਟਰ ਪਿਆ ਹੋਵੇਗਾ ਇੱਥੋਂ ਤੱਕ ਰਸਾਈ ਕਰ ਸਕਦੇ, ਪਹੁੰਚ ਕਰ ਸਕਦੇ ਆ, ਹਿਸਾਬ ਲਾ ਲਓ ਜੀ। ਤਾਂ ਇਸ ਕਰਕੇ ਹੁਣ ਸੀਬੀਆਈ ਨੂੰ ਵੀ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਤਾਕਤਵਰ ਕਰ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਤਿਆਰੀਆਂ ਦੱਸਦੇ ਕਿ ਨਵਾਂ ਕਾਨੂੰਨ ਜਿਹੜਾ ਉਹ ਲਿਆਂਦਾ ਜਾ ਰਿਹਾ ਇਸ ਵਕਤ ਜੀ। ਸੋ ਹਰ ਤਰੀਕੇ ਦੇ ਨਾਲ ਹੱਥਕੰਡੇ ਅਪਣਾਏ ਜਾਂਦੇ ਨੇ। ਬੜੇ ਦਾਅਵੇ ਹੁੰਦੇ ਨੇ ਕਿ ਬਹੁਤ ਨਿਰਪੱਖ ਜਾਂਚ ਹੁੰਦੀ ਹੈ, ਪਰ ਕਈ ਵਾਰੀ ਬੜੇ ਰਗੜੇ ਜਾਂਦੇ ਨੇ, ਫਿਰ ਗੱਲਾਂ ਬਣਦੀਆਂ ਬਾਅਦ ਚੋਂ। ਅੱਗੇ ਵੱਲ ਵਧਦੇ ਆ। ਸੀਪੀਆਈ ਕਾਂਗਰਸ ਦੀ ਹਿਮਾਇਤ ਚ ਆਈ ਹੈ। ਸੀਪੀਆਈ ਉਹੀ ਹੈ ਕਮਿਊਨਿਸਟ ਪਾਰਟੀ? ਹਾਂਜੀ, ਕਮਿਊਨਿਸਟ ਪਾਰਟੀ ਆਫ ਇੰਡੀਆ। ਦੇਖੋ ਗੱਲ ਕੀ ਹੈ ਕਿ ਬੈਂਗਲੋਰ ਦੇ ਵਿੱਚ ਇਸ ਵੇਲੇ, ਬੰਗਲੌਰ ਆਪਾਂ ਕਹਿ ਦਿੰਦੇ ਕਰਨਾਟਕ ਦੀ ਰਾਜਧਾਨੀ, ਤਾਂ ਮਤਲਬ ਕਿ ਇਸ ਵੇਲੇ ਬੰਗਲੌਰ ਦੀ ਸੱਤਾ ਵਾਸਤੇ ਬੜੀ ਗਜ਼ਬ ਦੀ ਜਦੋਜਹਿਦ ਆ ਉੱਥੇ, ਬਹੁਤ ਜ਼ਿਆਦਾ। ਹੁਣ ਚੱਕਰ ਕੀ ਹੈ ਕਿ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਨਾ ਉਹ ਇਸ ਵੇਲੇ ਜੂਝ ਰਹੀ ਆ। ਇੱਕ ਤਾਂ ਉਹਨਾਂ ਨੂੰ ਮਾਰ ਰਹੀ ਆਪਣੀ ਫੁੱਟ, ਦੂਜੀ ਇਹ ਆ ਕਿ ਕਾਂਗਰਸ ਤੇ JDS, ਜਨਤਾ ਦਲ ਸੈਕੂਲਰ ਜਿਹਨੂੰ ਆਪਾਂ ਕਹਿ ਦਿੰਦੇ ਆ, ਕਿ ਇਹ ਲੜ ਤਾਂ ਅੱਡੋ ਅੱਡ ਰਹੇ ਨੇ,
ਪਰ ਇਹਨਾਂ ਦਾ ਆਪਸੀ ਸਮਝੌਤਾ ਹੈਗਾ ਹੀ ਆ ਤਕਰੀਬਨ। ਮਤਲਬ ਕਿ ਜਿੱਥੇ ਇੱਕ ਦੂਜੇ ਦੀ ਵੋਟ ਕੱਟਦੇ ਆ ਉੱਥੇ ਇੱਕ ਦੂਜੇ ਨੂੰ ਹੁਣ ਇਹਨਾਂ ਨੇ ਕਹਿ ਲਓ ਕਿ ਮੌਨ ਹੋ ਕੇ ਇੱਕ ਸਹਿਮਤੀ ਦਿੱਤੀ ਹੋਈ ਹੈ ਕਿ ਵੀ ਜਿੱਥੇ ਤੇਰਾ ਕੰਮ ਬਣਦਾ ਅਸੀਂ ਨਹੀਂ ਵਿਗਾੜਦੇ, ਜਿੱਥੇ ਸਾਡਾ ਕੰਮ ਬਣਦਾ ਹੈ ਤੇ ਤੁਸੀਂ ਨਾ ਵਿਗਾੜਿਓ। ਉੱਤੋਂ ਕੁਝ ਰਿਜ਼ਰਵੇਸ਼ਨ ਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਲੰਗਾਇਤ ਬੜਾ ਵੱਡਾ ਭਾਈਚਾਰਾ ਉਹਨਾਂ ਦਾ, ਉਹ ਤੇ ਬੰਜਾਰਾ ਭਾਈਚਾਰਾ, ਇਹ ਕੁਝ ਭਾਈਚਾਰੇ ਵੀ ਇਹਨਾਂ ਦੇ ਨਾਲ ਨਾਰਾਜ਼ ਨੇ। ਸੋ ਇਸ ਕਰਕੇ ਇਹਨਾਂ ਦੇ ਆਪਣੇ ਹਿਸਾਬ ਲਾ ਲਓ, ਇਹਨਾਂ ਦਾ ਸਾਬਕਾ ਮੁੱਖ ਮੰਤਰੀ ਕਾਂਗਰਸ ਜੁਆਇਨ ਕਰ ਗਿਆ। ਇਸ ਵੇਲੇ ਹਾਲਾਤ ਮਾੜੇ ਨੇ। ਤਾਂ ਉੱਤੋਂ ਕੀ ਹੈ ਕਿ ਕਾਂਗਰਸ ਦੀ ਹੁਣ ਹਮਾਇਤ ਜਿਹੜੀ ਆ ਉਹ CPI ਨੇ ਵੀ ਕਰ ਦਿੱਤੀ ਆ ਕਰਨਾਟਕ ਚੋਣ ਦੇ ਵਿੱਚ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਲਈ ਬਹੁਤ ਮੁਸ਼ਕਲ ਹੋ ਗਿਆ, ਕਿਉਂਕਿ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ 2024 ਤੋਂ ਪਹਿਲਾਂ ਜਿਹੜੇ ਰਾਜ ਇਹਨਾਂ ਦੇ ਰਾਜ ਪ੍ਰਬੰਧ ਹੇਠ ਚੱਲਦੇ ਆ, ਜੇ ਉੱਥੇ ਇਹਨਾਂ ਦੀ ਪਾਰਟੀ ਹਾਰਦੀ ਹੈ ਤਾਂ ਉਹਨਾਂ ਹੀ ਦਬਾਅ ਵੱਧ ਜਾਏਗਾ 2024 ਵਾਸਤੇ, ਉਹ ਵੇਵ ਬਦਲਣੀ ਸ਼ੁਰੂ ਹੋ ਜਾਂਦੀ ਆ। ਸੋ ਇਸ ਕਰਕੇ ਬੜੀ ਮੁਸ਼ਕਲ ਸਥਿਤੀ ਦੇ ਵਿੱਚ ਹੈ ਇਸ ਵੇਲੇ ਭਾਰਤੀ ਜਨਤਾ ਪਾਰਟੀ। ਇੱਕ ਇਸ ਤਰ੍ਹਾਂ ਦਾ ਰਾਜ ਕਿ ਜਿੱਥੇ ਮਤਲਬ ਕਿ ਦੱਖਣ ਦੇ ਵਿੱਚ ਇਹ ਪੈਰ ਪਸਾਰਨ ਦੇ ਸੁਪਨੇ ਲੈ ਰਹੇ ਆ, ਤੇ ਜੇ ਮੰਨ ਲਓ ਕਰਨਾਟਕ ਚੋਂ ਵੀ ਜਿਹੜੇ ਲੱਗੇ ਪੈਰ ਆ ਉਹ ਵੀ ਉਖੜ ਜਾਂਦੇ ਆ, ਤੇ ਫਿਰ ਗਾ ਤੇਲੰਗਾਨਾ, ਤਮਿਲਨਾਡੂ ਜਾਂ ਕੇਰਲ, ਉਹ ਤਾਂ ਫਿਰ ਗੱਲ ਹੀ ਕਾਦੀ ਕਰਨੀ ਆ, ਫਿਰ ਤਾਂ ਬਹੁਤ ਔਖਾ ਹੋ ਜਾਏਗਾ। ਸੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਜ਼ੋਰ ਤਾਂ ਬਹੁਤ ਲਾ ਰਹੀ ਹੈ ਕਿ ਰਿਪੀਟ ਕਰੀਏ ਅਸੀਂ, ਪਰੰਤੂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜ਼ਮੀਨੀ ਹਾਲਾਤ ਤੇ ਜ਼ਮੀਨੀ ਪਰਿਸਥਿਤੀਆਂ ਬਿਲਕੁਲ ਇਹਨਾਂ ਦੇ ਉਲਟ ਹੋਈਆਂ ਪਈਆਂ ਨੇ। ਜੀ, ਸੋ ਦੇਖਦੇ ਹਾਂ ਬਣਦਾ ਕੀ ਆ। 2024 ਦੇ ਲਈ ਤਿਆਰੀਆਂ ਤਾਂ ਜ਼ੋਰਾਂ ਤੇ ਨੇ, ਜਿੱਧਰੋਂ ਵੀ ਬੰਦੇ ਪੱਟੇ ਜਾ ਸਕਦੇ ਨੇ ਪੱਟੇ ਜਾ ਰਹੇ ਨੇ। ਸੋ ਮਿੰਟੂ ਜੀ, ਤੁਸੀਂ ਬੜੀ ਬਖੂਬੀ ਹਰ ਖਬਰ ਤੇ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਜੀ, ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਬੜੇ ਚੰਗੇ ਤਰੀਕੇ ਦੇ ਨਾਲ ਹਰ ਵਿਸ਼ੇ ਤੇ ਚਾਨਣਾ ਪਾਇਆ ਹੈ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੁੜਦੇ।